ਪਹਿਲਾਂ ਤੁਸੀਂ ਉਹਨੂੰ ਉਸ ਫੈਮਿਲੀ ਨੂੰ ਬੱਚੇ ਤੋਂ ਡਿਪਰਾਈਵ ਕੀਤਾ ਹੈ। ਕੋਈ ਜਸਟਿਸ ਉਹਦੇ ਲਈ ਨਹੀਂ ਹੈ। ਜੇ ਉਹਨਾਂ ਨੇ ਨਿੱਜੀ ਜੀਵਨ ਦੇ ਵਿੱਚ ਕੋਈ ਫੈਸਲਾ ਲਿਆ, ਬਲਕੌਰ ਸਿੰਘ ਹੋਰਾਂ ਨੇ ਇਮੀਡੀਏਟਲੀ ਕਿਹਾ ਵੀ ਮੈਨੂੰ ਪਰੇਸ਼ਾਨ ਕਰ ਰਹੀ ਹੈ ਪੰਜਾਬ ਸਰਕਾਰ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ, ਪਰ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾੜਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ IVF ਇਲਾਜ ਦੀ ਰਿਪੋਰਟ ਦੀ ਮੰਗ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕੀਤੀ ਗਈ। ਏਜ ਲਿਮਿਟ ਹੈ ਉਹ ਇੰਨੇ ਤੋਂ ਇੰਨੇ ਹੋਣੀ ਚਾਹੀਦੀ ਸੀ। ਹੁਣ ਇਹ ਜਿਹੜਾ ਹੁਣ ਮੈਂ ਕਿਹਾ ਵੀ ਉਹਨੂੰ ਬੱਚੇ ਨੂੰ ਹੱਥਕੜੀ ਲਾ ਲਓ ਆ ਕੇ ਕਿ ਭਾਈ ਉਹ ਤੁਹਾਡਾ ਜਿਹੜਾ ਉਹਨੇ ਵਾਇਲੇਟ ਕੀਤੀ ਹੈ ਤੁਹਾਡੀ ਉਮਰ। ਜਿਹੜੇ ਡਾਕਟਰਾਂ ਨੇ ਡਿਲੀਵਰ ਕੀਤਾ ਜਿਸ ਹਸਪੀਟਲ ਦੇ, ਉਹ ਵੀ ਔਨ ਦਾ ਡਿਫੈਂਸਿਵ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਜੀ ਮੂਸੇਵਾਲਾ's mother came to me when she was pregnant. How could have I denied her treatment? ਰੇਪ ਕੈਪੀਟਲ ਦਿੱਲੀ ਬਣਿਆ ਹੋਇਆ, ਕ੍ਰਾਈਮ, ਮਰਡਰ, ਲੁੱਟਾਂ ਖੋਹਾਂ। ਉਹਨਾਂ 1 ਬਿਲੀਅਨ 400 ਮਿਲੀਅਨ ਚੋਂ ਉਹਨਾਂ ਨੂੰ ਇੱਕ ਬੱਚੇ ਦੇ ਜਨਮ ਨੂੰ ਲੈ ਕੇ ਉਹਨਾਂ ਹਾਕਮਾਂ ਨੂੰ ਡਰ ਹੈ ਕਿ ਵੀ ਇਹ ਮੁੰਡਾ ਜਿਹੜਾ ਹੈ, ਬੱਚਾ ਹੈ ਜਿਹੜਾ ਇਹ ਗੱਭਰੂ ਹੋਏਗਾ, ਇਹਨੂੰ ਦੱਸਿਆ ਜਾਏਗਾ ਕਿ ਭਾਈ ਤੇਰੇ ਪਿਓ ਨਾਲ ਕੀ ਹੋਇਆ, ਤੇ ਫਿਰ ਉਹ ਜੱਗੇ ਡਾਕੂ ਵਾਂਗੂ ਉਹ ਵੀ ਜਿਹੜਾ ਉਹ ਘਰੋਂ ਦੌੜ ਕੇ ਕਹੇਗਾ ਵੀ ਬਦਲਾ ਲੈਣਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਭਾਰਤੀ ਏਜੰਸੀਆਂ ਵੱਲੋਂ ਇੱਕ ਵੱਖਰੇ ਢੰਗ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਸੋ ਯਾਦ ਰਹੇ, ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੀ ਮਾਂ ਨੇ IVF ਟੈਕਨੀਕ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਇਸ ਸੰਬੰਧੀ ਕੇਂਦਰੀ ਏਜੰਸੀਆਂ ਨੂੰ ਬੇਲੋੜੀ ਪੜਤਾਲ ਦੱਸਦੀ ਹੈ ਕਿ ਸਿੱਖ ਨਾਇਕਾਂ ਦੇ ਪਰਿਵਾਰਾਂ ਨੂੰ ਵੀ ਪੀੜ੍ਹੀ ਦਰ ਪੀੜ੍ਹੀ ਕਿਵੇਂ ਜ਼ਲੀਲ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ ਇਹ ਖਬਰ ਆਲਮੋਸਟ ਇੱਕ ਹਫ਼ਤਾ ਹੀ ਗਰਦਿਸ਼ ਕਰਦੀ ਰਹੀ ਔਰ ਪੰਜਾਬ ਦਾ ਸਾਰਾ ਮੀਡੀਆ ਔਰ ਯੂਟਿਊਬਰ ਔਰ ਇਹ ਕਿ ਜੀ ਸਿੱਧੂ ਮੂਸੇਵਾੜਾ ਦੇ ਹਵੇਲੀ 'ਚ ਪਈਆਂ ਕਿਲਕਾਰੀਆਂ, ਨਵਾਂ ਸਿੱਧੂ ਮੂਸੇਵਾੜਾ ਆ ਗਿਆ, ਉਹਦਾ ਨਾਂ ਵੀ ਜਿਹੜਾ ਹੈ ਉਹ ਸ਼ੁਭਦੀਪ ਸਿੰਘ ਮੂਸੇਵਾੜਾ ਰੱਖਿਆ ਗਿਆ। ਇੰਟਰਵਿਊ ਚੱਲ ਰਹੇ ਨੇ ਪੂਰਾ ਜਿਵੇਂ ਇੱਕ, ਔਰ ਜਿਹੜੇ ਫੋਟੋ ਦੇ ਸ਼ੌਕੀਨ ਜਾ ਕੇ ਉਹਨੂੰ ਬੱਚੇ ਨੂੰ ਚੁੱਕ ਕੇ ਨਾਲ ਫੋਟੋਆਂ ਲਵਾ ਰਹੇ ਨੇ। ਔਰ ਦੂਜਾ, ਅਸੀਂ ਇਹਦਾ ਨੋਟਿਸ ਵੀ ਨਹੀਂ ਲਿਆ। ਔਰ ਮੈਨੂੰ ਲੱਗਾ ਕਿ ਵੀ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾਪਿਓ ਲਈ ਇਕਲੌਤੇ ਪੁੱਤਰ ਦਾ ਚਲੇ ਜਾਣਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਪੋਲੀਟੀਕਲ ਮਰਡਰ ਹੋਣਾ ਔਰ ਕੋਈ ਇਨਸਾਫ 2 ਸਾਲ ਹੋ ਗਏ ਨੇ ਨਾ ਮਿਲਣਾ, ਇਹ ਆਪਣੇ ਆਪ 'ਚ ਹੀ ਪੀੜ ਹੈ। ਇਹ ਪਰਿਵਾਰ ਦਾ ਨਿੱਜੀ ਫੈਸਲਾ ਹੈ। ਜੇ ਉਹਨਾਂ ਨੇ ਇਸ ਉਮਰ ਦੇ ਵਿੱਚ ਵੀ ਇਹ ਫੈਸਲਾ ਲਿਆ ਕਿ ਜੀ ਉਹਨਾਂ ਨੇ IVF ਟੈਕਨੀਕ ਰਾਹੀਂ ਜਿਹੜਾ ਉਹ ਪ੍ਰੈਗਨੈਂਟ ਔਰ ਬਾਅਦ ਦੇ ਵਿੱਚ ਉਹ ਬੱਚਾ ਡਿਲੀਵਰ ਕੀਤਾ, ਬੱਚਾ ਹੈਲਥੀ ਹੈ ਔਰ ਦੂਜਾ ਇਹ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈ। ਪਰ ਜਿਵੇਂ ਪਹਿਲਾਂ ਈਵਨ ਇਸ ਸਾਰੇ ਨੂੰ ਵੀ ਜਿਹੜਾ ਉਹ ਜਿਸ ਅੰਦਾਜ਼ ਦੇ ਵਿੱਚ ਕੀਤਾ ਗਿਆ, ਇਹ ਦੈਟ ਇਜ਼ ਨਾਟ ਡਨ। ਇਸ ਲਈ ਮੈਂ ਤਾਂ ਇਹਦਾ ਨੋਟਿਸ ਵੀ ਨਹੀਂ ਲਿਆ। ਲੇਕਿਨ ਅੱਜ ਜੇ ਇਹਦੇ 'ਤੇ ਅਸੀਂ ਗੱਲ ਕਰ ਰਹੇ ਹਾਂ, ਇਸ ਲਈ ਬਹੁਤ ਵਾਰ ਇਹ ਅਸੀਂ ਦੇਖਦੇ ਹੁੰਦੇ ਸੀ ਜਾਂ ਸੁਣਦੇ ਸੀ ਇੱਕ ਜ਼ਮਾਨੇ ਦੇ ਵਿੱਚ, ਸੈਂਟਰਲ ਪੰਜਾਬ ਮਾਝੇ ਦੇ ਹਵਾਲੇ ਨਾਲ ਸੁਣਦੇ ਸੀ, ਪਠਾਣਾ ਦੇ ਹਵਾਲੇ ਨਾਲ ਵੀ ਅਸੀਂ ਸੁਣਦੇ ਰਹੇ ਕਿ ਭਾਈ ਇਹ ਜਿਹੜੀ ਇਹਨਾਂ ਦੀ ਬਦਲਾ ਭਾਵਨਾ ਹੈ ਉਹ ਜਨਰੇਸ਼ਨ ਆਫਟਰ ਜਨਰੇਸ਼ਨ ਜਾਂਦੀ ਹੈ। ਔਰ ਇਸ ਲਈ ਹੁੰਦਾ ਇਹ ਸੀ ਵੀ ਜਿਹਦਾ ਪਿਓ ਕੋਈ ਮਾਰ ਦਿੱਤਾ, ਉਹ ਜੇ ਬੱਚਾ ਬਹੁਤ ਛੋਟਾ ਹੈ ਜਾਂ ਈਵਨ ਉਹਦੇ ਪਿਓ ਦੇ ਮਾਰੇ ਜਾਣ ਤੋਂ ਬਾਅਦ ਸ਼ਰੀਕਾਂ ਨੇ ਮਾਰਿਆ ਕਿਸੇ ਨਾ ਕਿਸੇ, ਤੇ ਉਹ ਮਾਂ ਜਿਹੜੀ ਉਸ ਬੱਚੇ ਨੂੰ ਜਦੋਂ ਜਵਾਨ ਹੁੰਦਾ ਸੀ ਤਾਂ ਉਹਨੂੰ ਉਹਦੇ ਉਹ ਕੰਨ 'ਚ ਕਹਿੰਦੀ ਸੀ ਕਿ ਦੇਖ ਤੂੰ ਮੇਰਾ ਦੁੱਧ ਚੁੰਘਿਆ ਤੇ ਤੇਰੇ ਪਿਓ ਨੂੰ ਸ਼ਰੀਕਾਂ ਨੇ ਇਸ ਨੇ ਮਾਰਿਆ ਹੋਇਆ, ਜੇ ਮੇਰਾ ਤੂੰ ਦੁੱਧ ਚੁੰਘਿਆ, ਦੁੱਧ ਨੂੰ ਸਫਲ ਕਰਨਾ ਤੂੰ ਤਾਂ ਇਹਦਾ ਬਦਲਾ ਲੈ। ਔਰ ਕਈ ਵਾਰੀ ਇਹਨਾਂ ਹਾਲਾਤਾਂ 'ਚ ਹੁੰਦਾ ਸੀ ਕਿ ਵੀ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਹ ਉਹਨੂੰ ਵੀ ਮਾਰਨ ਨੂੰ ਫਿਰਦੇ ਹੁੰਦੇ। ਇਸ ਲਈ ਉਹ ਬੱਚੇ ਨੂੰ ਦੂਰ ਕਿਤੇ ਨਾਨਕਿਆਂ ਦੇ ਜਾਂ ਕਿਤੇ ਅਨਨੋਨ ਰਿਸ਼ਤੇਦਾਰਾਂ ਕੋਲ ਭੇਜ ਦਿੰਦਾ ਸੀ ਤਾਂ ਕਿ ਉਹਦੀ ਪਰਵਰਿਸ਼ ਉੱਥੇ ਹੋਏ, ਤਾਂ ਕਿ ਉਹ ਉਹਨੂੰ ਨਾ ਜਿਹੜਾ ਨੁਕਸਾਨ ਨਾ ਪਹੁੰਚਾ ਸਕਣ। ਔਰ ਇਸ ਕਿਸਮ ਦੀਆਂ ਕਿੰਨੀਆਂ ਕਹਾਣੀਆਂ ਤੁਹਾਨੂੰ ਉਸ ਫੋਕ, ਹੁਣ ਚਲੋ ਚੰਗੀ ਗੱਲ ਹੈ ਵੀ ਇਸ ਕਿਸਮ ਦੀ ਮਾਝੇ ਦੇ ਵਿੱਚ ਤਾਂ ਬਹੁਤ ਘੱਟ ਗਈ ਹੈ। ਅਦਰਵਾਈਜ਼ ਜਨਰੇਸ਼ਨ ਕਈ ਵਾਰੀ ਟੱਬਰਾਂ ਦੇ ਟੱਬਰ 4-4 ਜਨਰੇਸ਼ਨਾਂ ਉਸ ਬਦਲਾ ਭਾਵਨਾ 'ਚ ਹੁੰਦੀਆਂ ਸੀ। ਪਰ ਅੰਦਾਜ਼ਾ ਇਹ ਲਾਣਾ ਕਿ ਵੀ ਇਹ ਜਿਸ ਹਕੂਮਤ ਨਾਲ ਸਾਡਾ ਵਾਹ ਹੈ ਕਿਸ ਹੱਦ ਤੱਕ ਇਹ ਗਰਕੇ ਹੋਏ ਨੇ। ਹੁਣ ਸਿੱਧੂ ਮੂਸੇਵਾਲਾ, ਹਾਲਾਂ ਉਸ ਨੇ
ਜੇ ਉਹਦੇ 90% ਤਾਂ ਉਹੀ ਕੁਝ ਗਾਇਆ ਜਾਂ ਦੂਜਾ ਜਿਹਨੂੰ ਅਸੀਂ ਪੰਜਾਬ ਦੇ ਸੱਭਿਆਚਾਰ ਦੇ ਮੁਕਾਬਲੇ ਜਿਹੜਾ ਉਸ ਨੂੰ ਡਾਊਨਗ੍ਰੇਡ ਕਰਨ ਵਾਲਾ ਸਮਝਦੇ ਹਾਂ, ਉਹ ਹਥਿਆਰ ਹੋਣ, ਦੂਜੇ ਤੀਜੇ ਹੋਣ, ਜਿਸ ਕਿਸਮ ਦਾ ਵੀ ਜਿਹੜਾ ਉਹ ਪਾਰਟ ਸੀ। ਹਾਂ, ਜਿਹੜੀ ਉਸ ਦੀ ਤਬਦੀਲੀ ਸ਼ੁਰੂ, ਕਿਉਂਕਿ ਉਹ ਇੱਕ ਸਚਿਆਰਾ ਨੌਜਵਾਨ ਸੀ, ਉਸ ਦੇ ਅੰਦਰ ਜਿਹੜਾ ਉਹ ਇੱਕ ਨਿਰਭੈਤਾ ਵਾਲਾ ਪਾਰਟ ਸੀ, ਭਿੰਡਰਾਂ ਵਾਲੇ ਉਹਦੇ ਇੱਕ ਆਈਕਨ, ਉਹਦੇ ਟਰੈਕਟਰ ਤੇ ਜਾਂ ਦੂਜੀ ਫੋਟੋ ਸੀ। ਪਰ ਜਦੋਂ ਉਸ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਵੀ ਧੱਕਾ ਹੋ ਰਿਹਾ, ਜਿਸ ਦੇ ਥੱਲੇ SYL ਕਨਾਲ ਦੀ ਗੱਲ ਜਾਂ ਪੰਜਾਬ ਦੇ ਗੱਭਰੂਆਂ ਦੀ ਗੱਲ ਜਾਂ ਕਿਸਾਨ ਮੋਰਚੇ ਦੀ ਗੱਲ, ਔਰ ਜਿਸ ਲੈਵਲ ਦੀ ਸ਼ਾਰਟ ਟਾਈਮ ਦੇ ਵਿੱਚ ਉਹਦੀ ਪਬਲਿਸਿਟੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਔਰ 800 ਕਰੋੜ ਦੀ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਉਹਦੇ 'ਚ ਉਹਦਾ ਆਪਣੇ ਤੌਰ ਦੇ ਉੱਤੇ ਜਿਹੜਾ ਉਸ ਦਾ ਪ੍ਰੋਡਿਊਸਰ ਵੀ ਹੋਣਾ, ਲਿਰਿਕਸ ਨੂੰ ਵੀ ਲਿਖਣਾ, ਗਾਉਣਾ ਵੀ, ਔਰ ਜਿਸ ਕਿਸਮ ਦੀ ਉਹ ਇੱਕ ਹੌਟ ਸੈਲੀਬ੍ਰਿਟੀ ਬਣ ਗਿਆ ਸੀ, ਔਰ ਉਸ ਦਾ ਜਿਹੜਾ ਸਫ਼ਰ ਚੇਂਜ ਹੋ ਰਿਹਾ ਸੀ, ਜਿਹਦੇ 'ਚ ਕਿ ਉਹ ਪੰਜਾਬ ਦੇ ਹੱਕ, ਪੰਜਾਬ ਦੇ ਗੱਭਰੂ, ਨਾ ਦੱਬਣ ਵਾਲਾ, ਔਰ ਉਹ ਕਰੈਕਟਰ ਨੂੰ ਜਿਹੜਾ ਉਭਾਰ ਰਿਹਾ ਸੀ। ਏਜੰਸੀਆਂ ਨੇ ਜਿੱਥੇ ਉਹਨਾਂ ਨੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਇਹ ਦੇਖਿਆ ਕਿ ਭਈ ਇਸ ਨੌਜਵਾਨ 'ਚ ਥਾਟ ਵੀ ਹੈ ਔਰ ਨਿਰਭੈਤਾ ਵੀ ਹੈ, ਔਰ ਇਹ ਆਈਕੋਨਿਕ ਬਣ ਵੀ ਰਿਹਾ, ਉਹਨੂੰ ਐਕਸੀਡੈਂਟ ਦੇ ਹਵਾਲੇ ਨਾਲ ਉਹਨਾਂ ਨੇ ਐਲੀਮੀਨੇਟ ਕੀਤਾ। ਔਰ ਸਿੱਧੂ ਮੂਸੇਵਾਲਾ ਨੂੰ ਜਿਵੇਂ ਲਾਰੈਂਸ ਬਿਸ਼ਨੋਈ ਗੈਂਗ ਜਿਹੜੀ ਅਮਿਤ ਸ਼ਾਹ ਦੀ ਪਾਲਤੂ ਹੈ, ਉਹਦੇ ਰਾਹੀਂ ਔਰ ਕਿਵੇਂ ਸਿਕਿਉਰਿਟੀ ਘਟਾਈ ਗਈ, ਵੈਬ ਤੇ ਪਾਇਆ ਗਿਆ ਕਿ ਬਈ ਉਹਦੀ ਸਿਕਿਉਰਿਟੀ ਨਹੀਂ ਹੈ, ਜਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ, ਔਰ 2 ਸਾਲ ਬੀਤਣ ਬਾਅਦ ਵੀ ਤੁਸੀਂ ਦੇਖਦੇ ਹੋ ਕਿ ਇਹਦੇ ਬਾਵਜੂਦ ਇੰਨਾ ਹਾਈ ਪ੍ਰੋਫਾਈਲ ਕੇਸ, ਜਿਹਦੇ 'ਚ ਕਿ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਵੀ ਅਫਸੋਸ ਦਾ ਇਜ਼ਹਾਰ ਕੀਤਾ ਹੈ, ਔਰ ਪੰਜਾਬ ਦੇ ਵਿੱਚ ਅੱਜ ਤੱਕ ਵੀ ਇਸ ਦੀ ਚਰਚਾ ਹੈ, ਲੇਕਿਨ ਕੋਈ ਕਨਕਲੂਜਨ ਤੇ ਨਹੀਂ ਪਹੁੰਚ। ਹੁਣ ਤੁਸੀਂ ਏਜੰਸੀਆਂ ਨੂੰ ਐਸਾ ਕੀ ਖੌਫ ਜਾਂ ਐਸਾ ਕੀ ਡਰ ਹੈ, ਉਹ ਮੁਲਕ ਜਿੱਥੇ ਹਰ ਸਾਲ ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਜਿੰਨੇ ਨਿਆਣੇ ਜੰਮਦੇ ਨੇ, ਕਿੰਨੇ ਜੰਮਦਿਆਂ ਮਰ ਜਾਂਦੇ ਨੇ। ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਅੱਜ ਦੀ ਸੀ TB ਦੇ ਉੱਤੇ ਹੀ ਕਾਬੂ ਨਹੀਂ ਪਾਇਆ ਗਿਆ। ਈਵਨ ਇੰਡੀਆ 'ਚ ਕਿੰਨੀਆਂ ਮੌਤਾਂ, ਕਿੰਨੇ ਲੱਖ ਲੋਕ ਜਿਹੜੇ ਨੇ ਇਹਨਾਂ ਸਾਲਾਂ 'ਚ TB ਨਾਲ ਮਰੇ ਨੇ। ਹੁਣ ਐਸਾ ਇੰਡੀਅਨ ਏਜੰਸੀਆਂ ਦਾ ਕੀ ਇੰਟਰਸਟ ਹੈ? ਹੁਣ ਉਹ ਫੈਮਿਲੀ ਔਰ ਬਲਕੌਰ ਸਿੰਘ, ਉਹਨਾਂ ਦੇ ਸਿੱਧੂ ਮੂਸੇਵਾਲਾ ਦੇ ਫਾਦਰ, ਸਾਬਕਾ ਫੌਜੀ, ਕੋਈ ਸ਼ਰਮ ਕਰੋ ਤੁਹਾਡੇ ਲਈ। ਔਰ ਉਹ ਕੰਨਾਂ ਤੋਂ ਵੀ ਉੱਚਾ ਸੁਣਦਾ, ਜਾਂ ਦੂਜਾ ਉਹ ਵੀ ਕੋਈ ਧਮਾਕਾ ਧਮੂਕਾ ਹੋਇਆ ਜਾਂ ਜੰਗ 'ਚ ਹੁੰਦੇ ਆ, ਵੀ ਪਹਿਲਾਂ ਤੁਸੀਂ ਉਹਨੂੰ, ਉਸ ਫੈਮਿਲੀ ਨੂੰ ਬੱਚੇ ਤੋਂ ਡਿਪਰਾਈਵ ਕੀਤਾ ਹੈ। ਕੋਈ ਜਸਟਿਸ ਉਹਦੇ ਲਈ ਨਹੀਂ ਹੈ। ਜੇ ਉਹਨਾਂ ਨੇ ਨਿੱਜੀ ਜੀਵਨ ਦੇ ਵਿੱਚ ਕੋਈ ਫੈਸਲਾ ਲਿਆ, ਇਸ ਦੇ ਉੱਤੇ ਮੈਂ ਕਮੈਂਟ ਨਹੀਂ ਕਰਾਂਗਾ ਕਿ ਇਹਦੀ ਕੀ ਜਸਟੀਫਿਕੇਸ਼ਨ ਹੈ ਕੀ ਨਹੀਂ ਹੈ। ਰਾਦਰ ਜੇ ਇਹਨੂੰ ਦੇਖਿਆ ਜਾਏ ਕਿ ਜੇ 58 ਸਾਲ ਦੀ ਉਮਰ ਦੇ ਵਿੱਚ ਚਰਨ ਕੌਰ ਬੀਬੀ ਪ੍ਰੈਗਨੈਂਸੀ ਚਾਹੁੰਦੀ ਹੈ, ਇੱਕ IVF ਦਾ ਟੈਕਨੀਕ ਚੱਲ ਰਿਹਾ, ਇੱਕ ਮਿਰੇਕਲ ਵੀ ਹੈ, ਕਿਉਂਕਿ ਕੁਦਰਤ ਨੇ ਹੀ ਐਕਸੈਪਟੈਂਸ ਦੇਣੀ ਹੁੰਦੀ ਹੈ। ਟ੍ਰਾਇਲ ਤਾਂ ਕਈ ਵਾਰੀ ਕਿੰਨੇ ਹੁੰਦੇ ਨੇ, ਫੇਲ ਹੁੰਦੇ ਨੇ, ਬੱਚਾ ਵੀ ਹੈਲਥੀ ਹੈ। ਉਹਨਾਂ ਨੇ ਹੁਣ ਇਹ ਪਹਿਲਾਂ ਜਦੋਂ ਬਲਕੌਰ ਸਿੰਘ ਹੋਰਾਂ ਨੇ ਇਮੀਡੀਏਟਲੀ ਕਿਹਾ ਵੀ ਮੈਨੂੰ ਪਰੇਸ਼ਾਨ ਕਰ ਰਹੀ ਹੈ ਪੰਜਾਬ ਸਰਕਾਰ, ਉਹਨਾਂ ਨੇ ਜ਼ਿਆਦਾ ਤਵਾ ਪੰਜਾਬ ਸਰਕਾਰ ਤੇ ਰੱਖਿਆ। ਲੇਕਿਨ ਹੁਣ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਇਨਫੈਕਟ ਜਿਹੜਾ ਜੋ ਹੀ ਇਹ ਉਹਨਾਂ ਦੇ ਬੱਚੇ ਦੇ ਜਨਮ ਦੀ, ਜਿਹਦਾ ਨਾਮ ਵੀ ਉਹਨਾਂ ਨੇ ਸ਼ੁਭਦੀਪ ਸਿੰਘ ਮੂਸੇਵਾਲਾ ਹੀ ਰੱਖਿਆ, ਉਹਦੇ ਚੋਂ ਉਹ ਆਪਣੇ ਗਵਾਚੇ ਪੁੱਤ ਦੇ ਹੀ ਨੈਣ ਨਕਸ਼ ਲੱਭਦੇ ਨੇ। ਔਰ ਇਸ ਦੇ ਉੱਤੇ ਜਿਹੜਾ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ, ਪੰਜਾਬ ਸਰਕਾਰ ਨੇ ਦੇ ਉੱਤੇ ਜਦੋਂ ਇਹ ਪਾਰਟ ਲੱਗਿਆ ਕਿ ਭਾਈ ਉਹਨਾਂ ਨੇ ਇਹ ਜ਼ੁਲਮ ਕਰ ਰਹੇ ਹੋ ਤੁਸੀਂ, ਤਾਂ ਉਹਨਾਂ ਨੇ, ਪੰਜਾਬ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ ਤੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਰਿਪੋਰਟ ਮੰਗੀ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਈ ਦਰਅਸਲ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ IVF ਇਲਾਜ ਦੀ ਰਿਪੋਰਟ ਦੀ ਮੰਗ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਭਾਈ ਇਹ ਕਰੋ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ। ਇਹ ਟਵਿੱਟਰ ਹੈਂਡਲ ਹੈ ਪੰਜਾਬ ਸਰਕਾਰ ਦਾ। ਪਰ ਇਹਨਾਂ ਕਾਗਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਸਮੂਹ ਪੰਜਾਬੀਆਂ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਹੇਠਾਂ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨੇ ਉਹ ਲੈਟਰ ਵੀ ਰਿਲੀਜ਼ ਕਰ ਦਿੱਤਾ ਹੈ, ਜਿਹੜਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖਿਆ,
ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸੈਕਸ਼ਨ ਫਲਾਣਾ ਤੇ ਫਲਾਣੇ ਦੇ ਥੱਲੇ ਜਿਹੜੀ ਏਜ ਲਿਮਿਟ ਹੈ ਉਹ ਇੰਨੇ ਤੋਂ ਇੰਨੇ ਹੋਣੀ ਚਾਹੀਦੀ ਸੀ। ਹੁਣ ਇਹ ਜਿਹੜਾ ਹੁਣ ਮੈਂ ਕਿਹਾ ਵੀ ਉਹਨੂੰ ਬੱਚੇ ਨੂੰ ਹੱਥਕੜੀ ਲਾ ਲਓ ਆ ਕੇ ਕਿ ਭਾਈ ਉਹ ਤੁਹਾਡਾ ਜਿਹੜਾ ਉਹਨੇ ਵਾਇਲੇਟ ਕੀਤੀ ਹੈ ਤੁਹਾਡੀ ਉਮਰ। ਔਰ ਹਾਲਾਂ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਜਿਹੜੀ 50 ਸਾਲ ਤੱਕ ਏਜ ਹੈ ਇਹ ਇੰਡੀਆ ਦੇ ਵਿੱਚ ਹੈ। ਔਰ ਇਹ ਜਦੋਂ ਬਾਹਰ ਆਏ ਨੇ ਕਿ ਈਵਨ ਜਿਹੜੀ IVF ਟੈਕਨੀਕ ਹੈ ਬਾਹਰ ਜਿਹੜੀ ਆ ਉਹਨਾਂ ਨੇ ਯੂਜ਼ ਕੀਤੀ ਆ ਕੇ। ਅਸੀਂ ਇਸ ਡਿਬੇਟ 'ਚ ਵੀ ਨਹੀਂ ਪੈਂਦੇ ਹੋਏ ਵੀ ਪਰਿਵਾਰ ਦਾ ਇਹ ਫੈਸਲਾ ਸੀ, ਉਹਨਾਂ ਨੇ ਰਿਸਕ ਲਿਆ ਔਰ ਰੱਬ ਨੇ ਫਿਰ ਵੀ ਰਹਿਮਤ ਕੀਤੀ ਕਿ ਵੀ ਉਹਨਾਂ ਦੇ ਹੋਇਆ। ਔਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਈਵਨ ਜਿਹੜਾ ਸਿਵਲ ਸਰਜਨ ਔਰ ਦੂਜੇ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਹੀਂ ਕੁਝ ਵੀ ਮੰਗਿਆ ਹੈ। ਔਰ ਇਹ ਸਾਰੇ ਤੋਂ ਹੁਣ ਈਵਨ ਜਿਹੜੇ ਡਾਕਟਰਾਂ ਨੇ ਡਿਲੀਵਰ ਕੀਤਾ ਜਿਸ ਹਸਪੀਟਲ ਦੇ ਉਹ ਵੀ ਔਨ ਦਾ ਡਿਫੈਂਸਿਵ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਇਹ ਉਹਨਾਂ ਦੇ ਜਿਹੜਾ ਉਹ ਹਸਪੀਟਲ ਦਾ ਹੈਗਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਮੂਸੇਵਾਲਾ's mother came to me when she was pregnant. How could have I denied her treatment? ਡਾਕਟਰ ਰਾਜੇਸ਼ ਜਿੰਦਲ ਉਹਨੇ ਜਿੰਦਲ ਹਾਰਟ ਇੰਸਟੀਚਿਊਟ ਹੈ ਜਿੱਥੇ ਬੱਚਾ ਡਿਲੀਵਰ ਕੀਤਾ ਉਹਨਾਂ ਨੂੰ ਵੀ ਨੋਟਿਸ ਭੇਜਤਾ ਹੋਣਾ ਕਿ ਜੀ ਤੁਸੀਂ ਜਿਹੜਾ ਲਾਅ ਹੈ ਉਹ ਤਾਂ 50 ਸਾਲ ਤੱਕ ਦੀ IVF ਦੀ ਰਿਕਮੈਂਡੇਸ਼ਨ ਕਰਦਾ, ਉਹਦੇ ਚਰਨ ਕੌਰ 58 ਸਾਲ ਦੀ ਹੈ, ਤੁਸੀਂ ਕਿਵੇਂ ਕਰ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਦੁਸ਼ਮਣੀ ਦਾ ਲੈਵਲ ਕੀ ਹੈ। ਇਹਨਾਂ ਨੂੰ ਉਸ ਇੱਕ ਹਫ਼ਤੇ ਦੇ ਬੱਚੇ ਦੀ ਆਮਦ ਦੇ ਉੱਤੇ ਖੌਫ ਹੈ ਕਿ ਜਿੱਥੇ ਕਿਵੇਂ ਭਾਰਤ ਰੇਪ ਕੈਪੀਟਲ ਦਿੱਲੀ ਬਣਿਆ ਹੋਇਆ, ਕ੍ਰਾਈਮ ਮਰਡਰ ਲੁੱਟਾਂ ਖੋਹਾਂ, ਉਹਨਾਂ 1 ਬਿਲੀਅਨ 400 ਮਿਲੀਅਨ ਚੋਂ ਉਹਨਾਂ ਨੂੰ ਇੱਕ ਬੱਚੇ ਦੇ ਜਨਮ ਨੂੰ ਲੈ ਕੇ ਉਹਨਾਂ ਨੂੰ ਇਹ ਹੈ ਕਿ ਜੀ ਇਸ ਦੀ ਤੁਸੀਂ ਇਹ ਤੋਂ ਤੁਸੀਂ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹਨਾਂ ਦੀ ਜਦੋਂ ਜੈਨੋਸਾਈਡ ਲਫ਼ਜ਼ ਦਾ ਅੱਜ ਇਸਤੇਮਾਲ ਕੀਤਾ ਜਾਂਦਾ ਹੈ, ਪੁਰਾਣਤਨ ਪੰਜਾਬੀ 'ਚ ਕਹਿੰਦੇ ਸੀ ਬੀਜਨਾਸ, ਜੀਨ ਬੀਜ ਹੁੰਦੇ ਨੇ ਜਿਹਨਾਂ ਨਾਲ ਤੁਹਾਡੀ ਜਨਰੇਸ਼ਨ ਤੁਰਦੀ ਹੈ। ਹੁਣ ਕੀ ਉਹਨਾਂ ਹਾਕਮਾਂ ਨੂੰ ਡਰ ਹੈ ਕਿ ਵੀ ਇਹ ਮੁੰਡਾ ਜਿਹੜਾ ਹੈ ਬੱਚਾ ਹੈ ਜਿਹੜਾ ਇਹ ਗੱਭਰੂ ਹੋਏਗਾ ਇਹਨੂੰ ਦੱਸਿਆ ਜਾਏਗਾ ਕਿ ਭਾਈ ਤੇਰੇ ਪਿਓ ਨਾਲ ਕੀ ਹੋਇਆ ਤੇ ਫਿਰ ਉਹ ਜੱਗੇ ਡਾਕੂ ਵਾਂਗੂ ਉਹ ਵੀ ਜਿਹੜਾ ਉਹ ਘਰੋਂ ਦੌੜ ਕੇ ਕਹੇਗਾ ਵੀ ਬਦਲਾ ਲੈਣਾ। ਇਹੀ ਕਿਹਾ ਜਾ ਸਕਦਾ ਪਰ ਇਹ ਜ਼ਲਾਲਤ ਹੈ, ਇਹ ਜ਼ਲੀਲ ਕਰਨਾ ਹੈ ਕਿ ਭਾਈ ਤੁਸੀਂ ਜਿਹੜੀ ਤੁਹਾਡੀ ਕੌਮ ਜਿਹੜੇ ਤੁਹਾਡੇ ਨਾਇਕ ਤੁਹਾਡੇ ਗਾਇਕ ਤੁਹਾਡੇ ਹੀਰੋ ਜਾਂ ਦੂਜੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਸਮਝਦੇ ਹਾਂ। ਉਹਨਾਂ ਦੇ ਨਵਜੰਮੇ ਬੱਚੇ ਵੀ ਕ੍ਰਿਮੀਨਲ ਨੇ, ਉਹਨਾਂ ਦੇ ਪੇਰੈਂਟਸ ਵੀ ਜਿਹੜੇ ਨੇ ਉਹਨਾਂ ਨੂੰ ਅਸੀਂ ਇਹ ਲੇਬਲ ਲਾਉਂਦੇ ਹਾਂ ਜੀ ਇਹਨਾਂ ਨੇ ਲਾਅ ਵਾਇਲੇਟ ਕੀਤਾ। ਹੁਣ ਜੇ ਅਜੇ ਵੀ ਕਿਸੇ ਨੂੰ ਭੁਲੇਖਾ ਹੈ ਕਿ ਵੀ ਹੁਣ ਸੈਂਟਰ ਗਵਰਨਮੈਂਟ ਇਲੈਕਸ਼ਨਾਂ ਡਿਕਲੇਅਰ ਹੋਈਆਂ ਉਹ ਇਲੈਕਸ਼ਨ ਬੌਂਡ ਕਰਪਸ਼ਨ ਸਿਰੇ ਦੀ ਜਿਹੜੀ ਹੈ ਬਦਮਾਸ਼ੀ ਹਰ ਪਾਸੇ ਇਹਨਾਂ ਦੀ ਨਜ਼ਰ ਆ ਰਹੀ ਹੈ। ਤੇ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੋ ਇੰਡੀਅਨ ਲਾਅ ਜਿਹੜਾ ਸੀ ਜਿਹੜਾ 18 ਤੋਂ 50 ਸਾਲ ਤੱਕ IVF ਦੀ ਇਜਾਜ਼ਤ ਦਿੰਦਾ ਹੈ ਇਹ ਵਾਇਲੇਟ ਹੋਇਆ ਫਲਾਣਾ ਸੈਕਸ਼ਨ ਦੇ ਥੱਲੇ। ਪੰਜਾਬ ਹੁਣ ਇਹ ਠੀਕ ਹੈ ਪੰਜਾਬ ਸਰਕਾਰ ਨੇ ਲੈਟਰ ਜਾਰੀ ਕਰ, ਪਰ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਜੇ ਤੁਹਾਨੂੰ ਆ ਹੀ ਗਿਆ ਲੈਟਰ ਤੇ ਤੁਹਾਨੂੰ ਕਿਹੜੀ ਉਹ ਗਾਜਰ ਬੇੜ ਲੜੀ ਹੋਈ ਹੈ ਉਹ ਨਾ ਪਹਾੜਾਂ ਦੇ ਵਿੱਚ ਉਹਨੂੰ ਬਿੱਛੂ ਬੂਟੀ ਕਹਿੰਦੇ ਨੇ। ਉਹ ਜਦੋਂ ਲੱਗੇ ਤਾਂ ਖੁਰਕ ਹੁੰਦੀ ਸਾਰੇ ਪਾਸੇ ਉਹ ਬਿੱਛੂ ਬੂਟੀ। ਜਦੋਂ ਤੁਸੀਂ ਕਾਂਗੜਾ ਹਿੱਲ 'ਚ ਜਾਓ ਵੀ ਤੁਹਾਨੂੰ ਕਿਹੜੀ ਬਿੱਛੂ ਬੂਟੀ ਲੜੀ ਹੋਈ ਹੈ ਕਿ ਵੀ ਤੁਸੀਂ ਫੌਰਨ ਜਿਹੜਾ ਉਸ ਦੇ ਉੱਤੇ ਕਾਰਵਾਈ ਉਹਨੂੰ ਦੱਬ ਦਿਓ, ਉਹਨਾਂ ਨੂੰ ਦਿਓ ਜਵਾਬ ਕਿ ਜੀ ਕੋਈ ਗੱਲ ਨਹੀਂ ਹੈ ਵੀ ਹਾਂਜੀ ਹਾਂ। ਲੇਕਿਨ ਮਤਲਬ ਇਸ ਤੋਂ ਅੰਦਾਜ਼ਾ ਹੈ ਵੀ ਇਹ ਵੀ ਉਹਨਾਂ ਦੀ ਪੇਰੋਲ ਤੇ ਹੀ ਕੰਮ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।